ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਲੁਧਿਆਣਾ ਜ਼ਿਮਨੀ ਚੋਣ ਤੋਂ ਐਲਾਨ ਹੋ ਚੁੱਕਿਆ ਤੇ ਕੋਣੇ ਮੁਕਾਬਲੇ ਦੇ ਅਸਾਰ ਬਣ ਚੁੱਕੇ ਨੇ। ਜ਼ਰਾ ਪਾਇਓ ਇਹਦੇ ਤੇ ਚਾਨਣਾ, ਲੁਧਿਆਣਾ ਦੇ ਵਿੱਚ ਇਸ ਵੇਲੇ ਸਿਆਸੀ ਸਮੀਕਰਨ ਕੀ ਕਹਿ ਰਹੇ ਨੇ ਜੀ? ਬਿਲਕੁਲ ਪ੍ਰਵੀਨ ਜੀ, ਕੱਲ 26 ਮਈ ਨੂੰ ਨੋਟੀਫਿਕੇਸ਼ਨ ਹੋ ਗਿਆ ਤੇ ਇਹਦਾ ਮਤਲਬ ਕੱਲ ਤੋਂ ਹੀ ਚੋਣ ਜਾਬਤਾ ਵੀ ਲੱਗ ਗਿਆ ਤੇ ਨਾਮਜ਼ਦਗੀਆਂ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਜੀ। 2 ਜੂਨ ਤੱਕ ਨਾਮਜ਼ਦਗੀਆਂ ਭਰੀਆਂ ਜਾਣੀਆਂ ਨੇ। ਸੋ ਉਸ ਤੋਂ ਬਾਅਦ ਫਿਰ 3 ਜੂਨ ਨੂੰ ਕਾਗਜ਼ਾਂ ਦੀ ਪੜਤਾਲ ਹੋਣੀ ਆ ਤੇ ਫਿਰ 5 ਜੂਨ ਤੱਕ ਨਾਮ ਵਾਪਸ ਲਏ ਜਾ ਸਕਦੇ ਆ ਤੇ ਉਸ ਤੋਂ ਬਾਅਦ ਫਿਰ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਨਤੀਜੇ ਆਉਣਗੇ ਜੀ। ਜਿੱਥੋਂ ਤੱਕ ਜ਼ਿਮਨੀ ਚੋਣ ਦਾ ਪਹਿਲੂ ਹੈ, ਭਾਰਤ ਦੇ ਵਿੱਚ 5 ਸੀਟਾਂ ਤੇ ਜ਼ਿਮਨੀ ਚੋਣ ਹੋਣੀ ਹੈ। 4 ਸੂਬਿਆਂ ਦੀਆਂ 5 ਸੀਟਾਂ ਨੇ, ਗੁਜਰਾਤ ਦੀਆਂ 2 ਨੇ, ਕੇਰਲਾ ਦੀ, ਪੱਛਮੀ ਬੰਗਾਲ ਦੀ ਤੇ ਪੰਜਾਬ ਦੀ 1-1 ਸੀਟ ਹੈ। ਸੋ ਇਹਨਾਂ 5 ਤੇ ਇਕੱਠੀਆਂ ਹੀ 19 ਜੂਨ ਨੂੰ ਵੋਟਾਂ ਪੈਣਗੀਆਂ ਤੇ 23 ਨੂੰ ਨਤੀਜੇ ਆਉਣਗੇ। ਪਰ ਜਿੱਥੋਂ ਤੱਕ ਲੁਧਿਆਣਾ ਦਾ ਪਹਿਲੂ ਹੈ, ਲੁਧਿਆਣਾ ਪ੍ਰੋਪਰ ਸ਼ਹਿਰੀ ਸੀਟ ਹੈ, ਪ੍ਰੋਪਰ ਵਪਾਰੀ ਸੀਟ ਹੈ। ਹਾਂ, ਇਹਦੇ ਵਿੱਚ ਬਾਹਰਲੇ ਸੂਬਿਆਂ ਦੀਆਂ ਕੁਝ ਵੋਟਾਂ ਅਹਿਮ ਰਹਿ ਸਕਦੀਆਂ ਨੇ, ਖਾਸ ਕਰ ਯੂਪੀ ਬਿਹਾਰ ਤੋਂ ਜਿਹੜੀ ਉੱਥੇ ਕੁਝ ਉਹ ਵੋਟਾਂ ਹੋ ਸਕਦੀਆਂ, ਪਰ ਸਥਾਨਕ ਤੌਰ ਦੇ ਉੱਤੇ ਇਹ ਲੁਧਿਆਣਾ ਪੱਛਮੀ ਉਹ ਸੀਟ ਹੈ ਜਿੱਥੋਂ ਭਾਰਤ ਭੂਸ਼ਣ ਆਸ਼ੂ ਕਿਸੇ ਸਮੇਂ ਜਿੱਤਦੇ ਰਹੇ ਨੇ ਤੇ ਪਰ ਆਮ ਆਦਮੀ ਪਾਰਟੀ ਪਿਛਲੀ ਵਾਰ ਬਾਜੀ ਲੈ ਗਈ ਸੀ ਤੇ ਉਹਨਾਂ ਦੇ ਦੇਹਾਂਤ ਦੇ ਕਾਰਨ ਹੀ ਆਮ ਆਦਮੀ ਪਾਰਟੀ ਦੇ ਜਿਹੜੇ MLA ਸੀਗੇ ਕਿਉਂਕਿ ਉਹਨਾਂ ਦੇ ਦੇਹਾਂਤ ਦੇ ਕਾਰਨ ਹੀ ਸੀਟ ਖਾਲੀ ਹੋਈ ਸੀ। ਸੋ ਉਸ ਤੋਂ ਬਾਅਦ ਹੁਣ ਇਹ ਜ਼ਿਮਨੀ ਚੋਣ ਹੋਣੀ ਹੈ। ਸਭ ਤੋਂ ਪਹਿਲਾਂ ਇੱਥੋਂ ਆਮ ਆਦਮੀ ਪਾਰਟੀ ਨੇ ਹੀ ਉਮੀਦਵਾਰ ਐਲਾਨਿਆ। ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ, ਜਿਹੜੇ ਲੁਧਿਆਣਾ ਨਾਲ ਸੰਬੰਧਿਤ ਹੈ, ਵਪਾਰੀ ਵਰਗ ਚੋਂ ਆਉਂਦੇ ਨੇ ਉਹ ਸਾਰਾ, ਤੇ ਉਹਨਾਂ ਨੂੰ ਉਮੀਦਵਾਰ ਬਣਾਇਆ। ਤੇ ਪਰ ਉਹਨਾਂ ਦੇ ਉਮੀਦਵਾਰ ਬਣਨ ਤੋਂ ਬਾਅਦ ਇਹ ਚਰਚਾ ਆਮ ਤੁਰੀ ਕਿ ਇਹ ਸਾਰਾ ਕੁਝ ਰਾਜ ਸਭਾ 'ਚ ਜਾਣ ਲਈ ਹੋ ਰਿਹਾ ਕਿ ਸੰਜੀਵ ਅਰੋੜਾ ਨੂੰ ਰਾਜ ਸਭਾ ਤੋਂ ਹਟਾ ਕੇ ਇੱਧਰ ਲਿਆਂਦਾ ਜਾਵੇ। ਤੇ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ। ਉਹ ਕਹਿੰਦੇ ਪਹਿਲਾਂ MLA ਬਣ ਗਿਆ ਠੀਕ ਹੈ, ਨਹੀਂ ਤਾਂ ਫਿਰ ਰਾਜ ਸਭਾ ਹੈਗੀ ਹੈ। ਹਾਂਜੀ ਹਾਂਜੀ ਬਿਲਕੁਲ। ਤੋ ਇਸ ਲਈ ਜੋ MLA ਬਣਦੇ ਨੇ ਤਾਂ ਮੰਨਿਆ ਜਾ ਰਿਹਾ ਕਿ ਉਹਨਾਂ ਦਾ ਮੰਤਰੀ ਬਣਨਾ ਵੀ ਤੈਅ ਹੈ ਕਿ ਉਹਨਾਂ ਨਾਲ ਵਾਅਦਾ ਦਾਵਾ ਹੀ ਹੋਇਆ। ਵੈਸੇ ਅਜਿਹਾ ਵਾਅਦਾ ਦਾਵਾ ਤਾਂ ਇਹਨਾਂ ਦਾ ਕਿੰਨਿਆਂ ਨਾਲ ਹੁੰਦਾ ਰਿਹਾ ਪੰਜਾਬ ਦੇ ਵਿੱਚ, ਹੈ ਨਾ। ਹਾਂ, ਅੰਮ੍ਰਿਤਸਰ ਵਾਲਿਆਂ ਨਾਲ ਵੀ, ਜਲੰਧਰ ਵਾਲਿਆਂ ਹੋਰ ਕਿੰਨਿਆਂ ਨਾਲ ਹੁੰਦਾ ਰਿਹਾ। ਤੋ ਇਸ ਲਈ ਉਹ ਸਾਰੇ ਪੂਰੇ ਤਾਂ ਨਹੀਂ ਚੜੇ, ਪਰ ਇੱਥੇ ਪੂਰਾ ਚੜ੍ਹਨ ਦੇ ਇਸ ਲਈ ਸਰ ਨੇ ਕਿ ਇਹ ਤੋਂ ਵੱਡਾ ਅਸਤੀਫਾ ਲੈਣਾ ਹੈ ਰਾਜ ਸਭਾ ਤੋਂ। ਸੋ ਇਸ ਲਈ ਇਹ ਪ੍ਰਕਿਰਿਆ 'ਚ ਪਰ ਉਹ ਇੱਕ ਨਾਲ 100 ਬਿਮਾਰ ਵਾਲੀ ਕਹਾਣੀ ਹੋ ਰਹੀ ਆ ਹੁਣ। ਕਿਸੇ ਸਮੇਂ ਸੀਗਾ ਕਿ ਸੰਜੀਵ ਅਰੋੜਾ ਨੂੰ ਲਿਆਉਣ ਪਿੱਛੇ ਕੇਜਰੀਵਾਲ ਜੀ ਨੇ ਰਾਜ ਸਭਾ ਜਾਣਾ। ਹੁਣ ਉਸ ਲਾਈਨ 'ਚ ਮਨੀਸ਼ ਸਿਸੋਦੀਆ ਵੀ ਖੜੇ ਨੇ ਕਿਉਂਕਿ ਭੱਜੀ ਹੋਰੀ ਤਿਆਰ ਨਹੀਂ ਹੋਏ ਛੱਡਣ ਲਈ ਸੀਟ, ਇਸ ਲਈ ਉਹ ਵੀ ਲਾਈਨ 'ਚ ਹੈਗੇ। ਤੇ ਇਹਨਾਂ ਦੋਵਾਂ ਤੋਂ ਬਾਅਦ ਤੀਜੇ ਨੰਬਰ ਤੇ ਸਤਿੰਦਰ ਜੈਨ ਵੀ ਖੜੇ ਨੇ ਕਿ ਤੁਸੀਂ ਦੋ ਹੀ ਨਹੀਂ ਜਾਂਦੇ ਤਾਂ ਮੈਨੂੰ ਇਹ ਭੇਜ ਦਿਓ ਜੀ, ਮੈਂ ਚਲਾ ਜਾਣਾ। ਉਹ ਵੀ ਵਿਹਲੇ ਹੋਏ ਹੋਏ ਨੇ। ਤੇ ਜੇ ਇਹੀ ਮਾਮਲਾ ਸਵਾਤੀ ਮਾਲੀਵਾਲ ਵਾਲਾ ਜਿਹੜਾ ਮਾਮਲਾ ਹੋਇਆ ਸੀਗਾ ਦਿੱਲੀ ਦੇ ਵਿੱਚ, ਉਸ ਸਮੇਂ ਕਹਿੰਦੇ ਵਿਭਵ ਕੁਮਾਰ ਨੂੰ ਭੇਜਣ ਬਾਰੇ ਸੋਚ ਰਹੀ ਸੀ ਆਮ ਆਦਮੀ ਪਾਰਟੀ, ਕੇਜਰੀਵਾਲ ਹੋਰੀ। ਤੇ ਵਿਭਵ ਕੁਮਾਰ ਵੀ ਅੱਜ ਕੱਲ੍ਹ ਪੰਜਾਬ 'ਚ ਨੇ, ਫਿਰ ਚੌਥੇ ਨੰਬਰ ਤੇ ਉਹ ਵੀ ਖੜੇ ਹੋਣਗੇ ਜੀ ਦੇਖ ਲਓ ਤੁਸੀਂ ਤਿੰਨੇ ਰਹਿਣ ਦਿਓ ਜੀ, ਮੈਨੂੰ ਇਹ ਜਾਣ ਦਿਓ। ਸੋ ਇੱਕ ਨਾਲ 100 ਬਿਮਾਰ ਆ, ਪਰ ਇਹ ਨਤੀਜਿਆਂ ਨੇ ਤੈਅ ਕਰਨਾ। ਜਿੱਥੋਂ ਤੱਕ ਹੈ ਇਸ ਹਲਕੇ ਦੇ ਵਿੱਚ ਦੁਬਾਰਾ ਕਾਂਗਰਸ ਨੇ ਭਾਰਤ ਭੂਸ਼ਣ ਆਸ਼ੂ ਤੇ ਭਰੋਸਾ ਜਤਾਇਆ ਤੇ ਭਾਰਤ ਭੂਸ਼ਣ ਆਸ਼ੂ ਇਸ ਵਾਰ ਕੀ ਕ੍ਰਿਸ਼ਮਾ ਦਿਖਾ ਪਾਉਂਦੇ ਨੇ ਜ਼ਿਮਨੀ ਚੋਣ 'ਚ, ਜਦੋਂ ਕਿ ਮੰਨਿਆ ਜਾਂਦਾ ਕਿ ਸਰਕਾਰ ਦਾ ਹੱਥ, ਸੱਤਾਧਾਰੀ ਧਿਰ ਦਾ ਹੱਥ ਉੱਪਰ ਰਹਿੰਦਾ। ਪਰ ਜੇ ਲੋਕ ਕੁਛ ਕਰਨ ਤੇ ਆ ਜਾਣ ਤਾਂ ਕੁਝ ਵੀ ਸੰਭਵ ਹੈ। ਸਰਕਾਰ ਬਣਦੇ ਹੀ ਸਿਮਰਜੀਤ ਮਾਨ, ਮੁੱਖ ਮੰਤਰੀ ਭਗਵੰਤ ਮਾਨ ਦੀ MP ਵਾਲੀ ਸੀਟ ਤੇ ਜਿੱਤ ਗਏ ਸੀਗੇ। ਸੋ ਇਸ ਲਈ ਇਹ ਨਹੀਂ ਕਹਿ ਸਕਦੇ ਜ਼ਿਮਨੀ ਚੋਣ ਹਾਂ, ਪਰ ਅਸਾਰ ਜ਼ਿਆਦਾ ਸਰਕਾਰ ਦੇ ਹੁੰਦੇ ਨੇ। ਪਰ ਭਾਰਤ ਭੂਸ਼ਣ ਆਸ਼ੂ ਸਥਾਨਕ ਨੇ ਤੇ ਰਾਜਨੀਤੀ ਦੇ ਮਾਹਰ ਵੀ ਨੇ ਤੇ ਸਾਰੇ ਦਾਪੇ ਜਾਣਦੇ ਨੇ, ਜਮਾਂ ਘਟਾਲੇ ਵੀ। ਸੋ ਇਸ ਲਈ ਕੱਲ ਪ੍ਰੈਸ ਕਾਨਫਰੰਸ ਵੀ ਖਾਸੀ ਤਕੜੀ ਉਹਨਾਂ ਨੇ ਕੀਤੀ ਕਿ ਜੀ ਦੇਖੋ ਜੀ, ਮੈਂ ਤਾਂ ਝੂਠਾ ਫਸਾਇਆ, ਮੈਂ ਤਾਂ ਕੀਤਾ, ਕੱਪੜੇ ਤਾਂ ਇਹਨਾਂ ਦੇ ਆਹ ਨੇ, ਹੈ ਨਾ, ਉਹ ਸਾਰਾ ਕੁਛ। ਤੇ ਪਰ ਉਹ ਪਹਿਲੇ ਦਿਨ ਕਹਿ ਗਏ ਸੀਗੇ ਕਿ ਰਾਜਾ ਵੜਿੰਗ ਨਾ ਆਵੇ ਤੇ ਮੈਂ ਆਪੇ ਲੜ ਲੂੰਗਾ, ਮੈਨੂੰ ਪ੍ਰਧਾਨ ਦੀ ਲੋੜ ਨਹੀਂ। ਸੋ ਇੱਕ ਤਾਂ ਇਹ ਦੋ ਉਮੀਦਵਾਰ ਬਹੁਤ ਚਰਚਾ 'ਚ ਨੇ। ਜਦੋਂ ਕਿ ਤੀਸਰੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਨੇ ਪਰਉਪਕਾਰ ਸਿੰਘ ਉਹਨਾਂ ਨੂੰ ਉਤਾਰਿਆ ਹੋਇਆ ਘੁੰਮਣ, ਪਰਉਪਕਾਰ ਸਿੰਘ ਘੁੰਮਣ, ਜਿਹੜੇ ਕਿ ਐਡਵੋਕੇਟ ਨੇ ਔਰ ਉਸ ਖੇਤਰ ਦੇ ਵਿੱਚ ਇੱਕ ਬਤੌਰ ਵਕੀਲ, ਬਤੌਰ ਸ਼ਖਸੀਅਤ ਚੰਗਾ ਨਾਮ ਨਾ ਰੱਖਦੇ ਨੇ। ਮਤਲਬ ਲੋਕਾਂ 'ਚ ਪਹਿਚਾਣ ਉਹਨਾਂ ਦੀ ਕਿ ਸਾਫ਼ ਸੁਥਰੇ ਨੇ, ਇਮਾਨਦਾਰ ਨੇ ਜੀ, ਬੰਦਿਆਂ ਨਾਲ ਮਿਲਣਸਾਰ ਨੇ ਜੀ। ਜਿਹੜੇ ਬੰਦੇ ਇਹ ਤਾਰੀਫ ਕਰਦੇ ਨੇ ਪ੍ਰਵੀਨ ਜੀ ਪਰਉਪਕਾਰ ਸਿੰਘ ਹੋਰਾਂ ਦੀ, ਉਹੀ ਅਗਲੀ ਲਾਈਨ 'ਚ ਫਿਰ ਇਹ ਕਹਿੰਦੇ ਨੇ ਪਰ ਜੀ ਮੁਕਾਬਲਾ ਤਾਂ ਤਿਕੋਣਾ ਹੋਊਗਾ। ਉਹ ਵੀ ਫਿਰ ਤਿਕੋਣੇ 'ਚ ਪਰਉਪਕਾਰ ਸਿੰਘ ਹੈਗੇ, ਕਹਿੰਦੇ ਨਹੀਂ ਜੀ ਮੁਕਾਬਲਾ ਤਾਂ ਆਮ ਆਦਮੀ ਪਾਰਟੀ, ਕਾਂਗਰਸ ਤੇ BJP 'ਚ ਹੋਊਗਾ। ਮੁਕਾਬਲਾ ਇਹ 'ਚ ਦੇਖਿਆ ਜਾ ਰਿਹਾ, ਵਿਅਕਤੀ ਚੰਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦਾ ਵੀ ਕਹਿ ਰਹੇ। ਡਾਕਟਰ ਸੁੱਖੀ ਵਾਲੀ ਉਹ ਗੱਲ ਹੈ। ਜਦੋਂ ਡਾਕਟਰ ਸੁੱਖੀ ਹੋਰੀ ਲੜੇ ਸੀਗੇ ਤਾਂ ਵੀ ਕਹਿ ਰਹੇ ਸੀ ਕਿ ਉਮੀਦਵਾਰ ਤਾਂ ਵਧੀਆ ਜੀ, ਹੈ ਨਾ, ਪਰ ਏਦਾਂ ਚਾਂਸ ਨਹੀਂ ਗਏ। ਸੋ ਉਹੀ ਸਥਿਤੀ ਇੱਥੇ ਬਣ ਰਹੀ ਹੈ।
ਫਿਰ ਜੇ ਜੀ ਤਿਕੋਣਾ ਮੁਕਾਬਲਾ ਤਾਂ ਅਜੇ ਤੱਕ ਬੀਜੇਪੀ ਨੇ ਆਪਣਾ ਉਮੀਦਵਾਰ ਨਹੀਂ ਦਿੱਤਾ। ਮੈਨੂੰ ਲੱਗਦਾ ਬੀਜੇਪੀ ਦਾ ਉਮੀਦਵਾਰ ਕੌਣ ਹੋਏਗਾ ਇਹ ਵੀ ਤੈਅ ਕਰੇਗਾ ਕਿ ਇਹ ਵੀ ਉਹ ਤੈਅ ਤਿਕੋਣੇ ਕਰੂਗਾ 'ਚ ਕਿੰਨੀ ਕੁ ਮੁਕਾਬਲਾ ਸਥਿਤੀ 'ਚ ਆਉਂਦਾ। ਸਹੀ ਸਹੀ ਜੀ ਰਵਨੀਤ ਬਿੱਟੂ ਕੀ ਦੁਬਾਰਾ ਪੰਜਾਬ ਦੀ ਸੱਤਾ 'ਚ ਆਉਣਾ ਚਾਹੁਣਗੇ, ਕਿ ਉਹ ਜਿਮਨੀ ਚੋਣ ਲੜਨਾ ਚਾਹੁਣਗੇ? ਪਰ ਅਗਲਾ ਕੇਂਦਰੀ ਮੰਤਰੀ ਹੈ, ਕਿਉਂ ਛੱਡ ਕੇ ਆਊਗਾ ਜੀ? ਫਿਰ ਉਹ ਕੀ ਬੀਜੇਪੀ ਦੀ ਪਰਤ ਤੋੜ ਕੇ ਆਪਣੇ ਘਰ ਚੋਂ ਕਿਸੇ ਨੂੰ ਟਿਕਟ ਦਿਵਾਉਣਾ ਚਾਹੁਣਗੇ? ਆਪਣੀ ਪਤਨੀ ਲੜਾਉਣਾ ਚਾਹੁਣਗੇ? ਜੇ ਰਾਜਾ ਵੜਿੰਗ ਲੜਾ ਸਕਦੇ ਨੇ ਤਾਂ ਬਿੱਟੂ ਵੀ ਕੋਸ਼ਿਸ਼ ਕਰ ਸਕਦੇ ਨੇ। ਆਏ ਤਾਂ ਕਾਂਗਰਸ ਵਾਲੇ ਕਲਚਰ ਚੋਂ ਹੀ ਨੇ, ਜੀ ਪਰ ਬਿਲਕੁਲ ਬੀਜੇਪੀ ਸ਼ਾਇਦ ਇਹ ਕਲਚਰ ਨਹੀਂ ਅਪਣਾਉਂਦੀ ਅਜੇ, ਉਹ ਬਚਦੀ ਆ। ਸੋ ਜੇ ਅਜਿਹਾ ਨਾ ਹੋਇਆ ਫਿਰ ਰਵਨੀਤ ਬਿੱਟੂ ਦੇ ਪਰਿਵਾਰ ਚੋਂ ਨਹੀਂ ਮਿਲਦੀ, ਪਰ ਜੇ ਨੇੜਲੇ ਨੂੰ ਮਿਲਦੀ ਆ ਫਿਰ ਰਵਨੀਤ ਬਿੱਟੂ ਜ਼ੋਰ ਲਾਉਣਗੇ। ਜਾਂ ਲੁਧਿਆਣੇ ਚੋਂ ਜਿਹਨੂੰ ਮਰਜ਼ੀ ਮਿਲੇ, ਜ਼ਿੰਮੇਵਾਰੀ ਰਵਨੀਤ ਬਿੱਟੂ ਤੇ ਆਉਣੀ ਹੈ ਕਿ ਮਿੱਤਰਾ ਜ਼ੋਰ ਲਾ, ਤੈਨੂੰ ਉਹੀ ਨਹੀਂ ਬਾਹਰਲੇ ਸੂਬੇ ਤੋਂ ਰਾਜ ਸਭਾ ਲੈ ਕੇ ਗਏ, ਤੇਰਾ ਖੇਤਰ ਆ। ਇਹ ਉਹ ਹਲਕਾ ਹੈ ਜਿੱਥੋਂ MP ਦੀ ਚੋਣਾਂ ਸਮੇਂ ਰਵਨੀਤ ਬਿੱਟੂ ਲੀਡ ਲੈ ਗਿਆ ਸੀ ਚੰਗੀ। ਜੀ ਜੀ ਬਿਲਕੁਲ। ਤੇ ਪਰ ਬਾਕੀ ਹਲਕਿਆਂ ਚਲੋ ਰਾਜਾ ਵੜਿੰਗ ਅੱਗੇ ਰਹਿ ਗਏ, ਇਸ ਲਈ ਜਿੱਤ ਨਹੀਂ ਸਕਿਆ ਰਵਨੀਤ ਬਿੱਟੂ, ਪਰ ਇੱਥੋਂ ਲੀਡ ਸੀ ਉਹਦੀ। ਹੁਣ ਬੀਜੇਪੀ ਆਪਣੀ ਉਸ ਲੀਡ ਨੂੰ ਬਰਕਰਾਰ ਰੱਖਣਾ ਚਾਹੂਗੀ, ਆਮ ਆਦਮੀ ਪਾਰਟੀ ਆਪਣੀ ਜਿੱਤੀ ਹੋਈ ਸੀਟ ਨੂੰ ਬਰਕਰਾਰ ਰੱਖਣਾ ਚਾਹੂਗੀ, ਤੇ ਭਾਰਤ ਭੂਸ਼ਣ ਆਸ਼ੂ ਆਪਣੀ ਪੁਰਾਣੀ ਸੀਟ ਦੀ ਬਹਾਲੀ ਚਾਹੁਣਗੇ। ਸੋ ਇਸ ਲਈ ਮੁਕਾਬਲਾ ਇਹਨਾਂ ਤਿੰਨਾਂ 'ਚ ਦੇਖਿਆ ਜਾ ਰਿਹਾ। ਪਰ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਬੀਜੇਪੀ ਇੱਥੋਂ ਆਪਣਾ ਜਹਾਜ਼ ਲੈਂਡ ਕਰਨਾ ਚਾਹੂਗੀ ਕਿ ਸ਼ਹਿਰੀ ਸੀਟ ਹੈ, ਵਪਾਰੀ ਸੀਟ ਹੈ, ਹਿੰਦੂ ਸੀਟ ਹੈ, ਹੋਰਲੇ ਸੂਬਿਆਂ ਵਾਲੀ ਚੰਗੀ ਵੋਟ ਹੈ। ਸੋ ਇਸ ਲਈ ਅਸੀਂ ਇੱਥੇ ਜੇ ਜ਼ੋਰ ਲਾਈਏ ਸ਼ਾਇਦ ਕੁਝ ਬਣ ਸਕਦਾ। ਇਸੇ ਫਾਰਮੂਲੇ ਤੇ ਆਮ ਆਦਮੀ ਪਾਰਟੀ ਖੇਡ ਰਹੀ ਹੈ ਤੇ ਕਾਂਗਰਸ ਸ਼ਹਿਰ 'ਚ ਆਪਣਾ ਆਧਾਰ ਹਾਸਲ ਕਰਨ ਲਈ ਲੜ ਰਹੀ ਹੈ। ਸੋ ਕੁੱਲ ਮਿਲਾ ਕੇ ਇਹਨੂੰ ਤਿਕੋਣੇ ਮੁਕਾਬਲੇ ਵਜੋਂ ਤੁਸੀਂ ਦੇਖ ਸਕਦੇ ਹੋ, ਪਰ 23 ਤਰੀਕ ਨੂੰ ਪਤਾ ਲੱਗੂਗਾ ਜੀ ਕਿ ਫੈਸਲਾ ਕਿਹਦੇ ਹੱਕ 'ਚ ਆਉਂਦਾ। ਹਾਂਜੀ ਬਿਲਕੁਲ ਸ਼ਰਮਾ ਜੀ, ਦੇਖੋ ਜਦੋਂ ਆਪਾਂ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਹੋਏ ਆ, ਜਦੋਂ ਆਪਾਂ ਉਹਨਾਂ ਦਾ ਡਾਟਾ ਖੰਗਾਲਦੇ ਆ ਤੇ ਉਹਦੇ 'ਚ ਭਾਰਤੀ ਜਨਤਾ ਪਾਰਟੀ ਦੇ ਹੱਥ ਉੱਤੇ ਸੀ। ਰਵਨੀਤ ਬਿੱਟੂ ਬੇਸ਼ੱਕ ਚੋਣ ਹਾਰ ਗਏ ਸੀ, ਪਰ ਵੋਟਾਂ ਵੱਧ ਲੈ ਗਏ ਸੀਗੇ। ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਜਿਹੜੇ ਉਮੀਦਵਾਰ ਨੇ ਉਹ ਤੀਜੇ ਨੰਬਰ ਤੇ ਰਹੇ ਸੀਗੇ। ਸ਼ਾਇਦ ਉਦੋਂ ਇਹਨਾਂ ਦੇ ਉਮੀਦਵਾਰ ਕਾਂਗਰਸ ਤੋਂ ਜਿਹੜੇ ਲੀਡਰ ਆਏ ਆ ਲੁਧਿਆਣੇ ਵਾਲੇ, ਉਹੀ ਸੀਗੇ ਇਹਨਾਂ ਦੇ ਉਮੀਦਵਾਰ ਆਮ ਆਦਮੀ ਪਾਰਟੀ ਕਰਿਓ MP ਚੋਣ ਦੇ ਵਿੱਚ। ਤੇ ਰਾਜਾ ਵੜਿੰਗ ਦੂਜੇ ਮਾਮਲੇ ਦੇ ਵਿੱਚ ਰਹੇ ਸੀ, ਵੋਟਾਂ ਲਿਜਾਣ ਦੇ ਮਾਮਲੇ ਦੇ ਵਿੱਚ ਦੂਜੇ ਨੰਬਰ ਤੇ।